ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸਭ ਤੋਂ ਪਹਿਲੀ ਖਬਰ ਇਨਫਲੇਸ਼ਨ ਨੂੰ ਲੈ ਕੇ ਹੈ। ਅੱਜ ਰਿਪੋਰਟ ਆਣੀ ਸੀ। ਸੋ ਅੱਜ ਜਿਹੜੀ ਰਿਪੋਰਟ ਆਈ ਆ ਉਹਦੇ ਮੁਤਾਬਕ ਥੋੜੀ ਜਿਹੀ ਇਨਫਲੇਸ਼ਨ ਘਟੀ ਹੈਗੀ ਆ। ਪਿਛਲੇ ਮਹੀਨੇ ਮਾਰਚ 2022 ਦੇ ਵਿੱਚ ਇਨਫਲੇਸ਼ਨ 40 ਸਾਲਾਂ ਬਾਅਦ 8.5% ਦੇ ਉੱਤੇ ਚਲੇ ਗਏ ਸੀ। ਜਿਹੜੀ ਨਵੀਂ ਰਿਪੋਰਟ ਅਪ੍ਰੈਲ ਦੀ ਆਈ ਆ ਉਹ ਹੁਣ ਘਟ ਕੇ 8.3% ਤੇ ਹੋਈ ਹੈਗੀ ਆ। ਇਹ ਗਵਰਨਮੈਂਟ ਦੇ ਜਿਹੜੇ ਆਫੀਸ਼ੀਅਲਸ ਆ ਉਹਨਾਂ ਨੇ ਦੱਸਿਆ ਹੈਗਾ। ਪਰ ਇਹ ਵੀ ਕੋਈ ਬਾਹਲਾ ਇੰਨੀ ਨਹੀਂ ਵੀ ਇੰਨੀ ਜ਼ਿਆਦਾ ਜਿਹੜੀ ਘਟ ਗਈ ਆ। ਪਰ ਲੋਕਾਂ ਦੇ ਵਿੱਚ ਖਾਸ ਕਰਕੇ ਜਿਹੜੀਆਂ ਡੇਲੀ ਯੂਜ਼ ਦੇ ਵਿੱਚ ਪ੍ਰਾਈਸਿਸ ਚੀਜ਼ਾਂ ਹੈਗੀਆਂ, ਚਾਹੇ ਉਹ ਗਰੋਸਰੀ ਆ, ਗੈਸ ਆ, ਉਸ ਨੂੰ ਲੈ ਕੇ, ਰੈਂਟਸ ਨੂੰ ਲੈ ਕੇ ਇੰਨੀ ਜ਼ਿਆਦਾ ਹਾਹਾਕਾਰ ਮਚੀ ਹੋਈ ਆ। ਈਵਨ ਦੋ ਪਿਛਲੇ 2 ਸਾਲਾਂ 'ਚ ਲੋਕਾਂ ਦੀਆਂ ਤਨਖਾਹਾਂ ਦੇ ਵਿੱਚ ਵੀ ਵਾਧਾ ਹੋਇਆ ਆ, ਪਰ ਉਹ ਕੁਛ ਵੀ ਨਹੀਂ ਲੱਗਦਾ ਉਹਦੇ ਮੁਕਾਬਲੇ ਜਿੰਨੀ ਜਿਹੜੀ ਆ ਗੈਸ ਦੀ ਪ੍ਰਾਈਸ ਵਧੀ ਹੈਗੀ ਆ, ਗਰੋਸਰੀ ਦੀ ਪ੍ਰਾਈਸ ਜਿਹੜੀ ਵਧੀ ਹੈਗੀ ਆ। ਏਅਰ ਫੇਅਰ ਜਿਹੜੇ ਆ ਅਪ੍ਰੈਲ ਮਹੀਨੇ ਦੇ ਵਿੱਚ 18.6% ਇਨਕਰੀਜ਼ ਹੋਏ ਆ 1963 ਤੋਂ ਬਾਅਦ। ਸੋ ਇੱਕ ਮਹੀਨੇ 'ਚ 18.6% ਇਨਕਰੀਜ਼ ਹੋਇਆ। ਹੋਟਲ ਪ੍ਰਾਈਸਿਸ 1.7% ਇਨਕਰੀਜ਼ ਹੋਇਆ। ਗੈਸ ਆਪਾਂ ਦੇਖ ਰਹੇ ਹਾਂ, ਗੈਸ ਲਾਸ ਵੈਗਸ 'ਚ ਅੱਜ $5 ਤੇ 99 ਸੈਂਟ ਨੂੰ ਆ। ਬਹੁਤ ਜ਼ਿਆਦਾ ਗੈਸ ਦੀ ਜਿਹੜੀ ਪ੍ਰਾਈਸ ਆ। ਜਿਨ੍ਹਾਂ ਦੇ ਬੱਚੇ ਆ ਉਹਨਾਂ ਲਈ ਬਹੁਤ ਮੁਸ਼ਕਲ ਆ, ਬੇਬੀ ਮਿਲਕ ਨਹੀਂ ਮਿਲ ਰਿਹਾ ਹੈਗਾ। ਆਮ ਜਿਹੜਾ ਆਰਗੈਨਿਕ ਮਿਲਕ ਆ ਉਹ $6 ਦੇ ਉੱਤੇ ਹੋਇਆ। ਬੇਬੀ ਮਿਲਕ ਦੀ ਪ੍ਰਾਈਸ ਤਾਂ ਕਹਿੰਦੇ ਬਹੁਤ ਜ਼ਿਆਦਾ ਉੱਪਰ ਚਲੇ ਗਈ ਹੈਗੀ ਆ। 13% ਦੇ ਕਰੀਬ ਜਿਹੜਾ ਬੇਬੀ ਫੂਡ ਆ ਉਹਦੀ ਪ੍ਰਾਈਸ ਇਨਕਰੀਜ਼ ਹੋਈ ਆ। ਗੈਸ ਦੀ 44% ਇਨਕਰੀਜ਼ ਹੋਈ ਆ। ਏਅਰ ਫੇਅਰ ਓਵਰਆਲ ਜੇ ਦੇਖਿਆ ਜਾਵੇ 33% ਹੋਈ ਆ। ਯੂਜ਼ਡ ਵਹੀਕਲ ਦੀ 22.7%, ਗਰੋਸਰੀਜ਼ 10.8%। ਸੋ ਹਰ ਇੱਕ ਚੀਜ਼ ਬਹੁਤ ਜ਼ਿਆਦਾ ਮਹਿੰਗੀ ਹੋਈ ਹੈਗੀ ਆ। ਜੀ, ਕੰਜ਼ਿਊਮਰ ਪ੍ਰਾਈਸ ਇੰਡੈਕਸ 40 ਸਾਲ ਪਹਿਲਾਂ ਸਭ ਤੋਂ ਜਿਹੜਾ ਉੱਚਾ ਇਹਦਾ ਲੈਵਲ ਸੀਗਾ 8.1% ਸੀਗਾ 40 ਵਰ੍ਹੇ ਪਹਿਲਾਂ। ਇਹ ਰਾਈਟ ਨਾਓ ਜਿੱਦਾਂ ਹਰਜੋਤ ਜੀ ਨੇ ਕਿਹਾ ਵੀ ਪਿਛਲੇ ਮਹੀਨੇ ਦੇ ਨਾਲੋਂ ਥੋੜ੍ਹਾ ਜਿਹਾ ਥੱਲੇ ਨੂੰ ਆਇਆ ਆ, ਪਰ ਫਿਰ ਵੀ ਅਜੇ 40 ਸਾਲਾਂ ਦੇ ਰਿਕਾਰਡ ਤੋਂ ਉੱਤੇ ਹੀ ਹੈਗਾ ਆ। ਸੋ ਕੰਜ਼ਿਊਮਰ ਪ੍ਰਾਈਸ ਇੰਡੈਕਸ ਕਹਿੰਦੇ ਆ ਵੀ ਉਹ ਵੀ ਉੱਤੇ ਰਿਹਾ, ਜਿੰਨਾ ਐਕਸਪੈਕਟਡ ਸੀਗਾ ਉਸ ਤੋਂ ਉੱਤੇ ਗਿਆ ਆ। 6.2% ਉਹ ਵੱਧ ਚੁੱਕਾ ਹੈਗਾ ਆ। ਸੋ ਕਹਿੰਦੇ ਵੀ ਜਿਹੜੇ ਸ਼ੈਲਟਰ ਕਾਸਟ ਹੁੰਦੇ ਆ, ਜਿਹੜੇ CPI ਦੇ 1/3 ਹੁੰਦਾ ਹੈ ਕੰਜ਼ਿਊਮਰ ਪ੍ਰਾਈਸ ਇੰਡੈਕਸ ਦਾ, ਉਹ ਵੀ 1991 ਤੋਂ ਬਾਅਦ ਦੇ ਵਿੱਚ ਹੁਣ ਸਭ ਤੋਂ ਤੇਜ਼ੀ ਦੇ ਨਾਲ ਵੱਧ ਰਿਹਾ ਆ। ਇਨਫਲੇਸ਼ਨ ਐਡਜਸਟਡ ਅਰਨਿੰਗਸ, ਜਿੱਦਾਂ ਹਰਜੋਤ ਜੀ ਨੇ ਕਿਹਾ ਵੀ ਜਿੰਨੀ ਤੇਜ਼ੀ ਦੇ ਨਾਲ ਮਹਿੰਗਾਈ ਵਧੀ ਆ ਉਨੀ ਤੇਜ਼ੀ ਦੇ ਨਾਲ ਲੋਕਾਂ ਦੀ ਇਨਕਮ ਨਹੀਂ ਵਧੀ। ਉੱਦਾਂ ਰੌਲਾ ਬਹੁਤ ਪਾਉਂਦੀ ਇੱਥੇ ਦੁਨੀਆ ਵੀ ਉਹ ਦੇਖੋ ਜੀ ਤਨਖਾਹਾਂ ਵੱਧ ਗਈਆਂ, ਕੰਮ ਨਹੀਂ ਕਰਦੇ, ਇਹ ਹੈ ਉਹ ਹੈ, ਪਰ ਉਹ ਨਾਲ ਇਹ ਨਹੀਂ ਵਹਿੰਦੇ ਵੀ ਬਾਕੀ ਜਿਹੜੀ ਇਨਫਲੇਸ਼ਨ ਉਹ ਉਸ ਦੇ ਹਿਸਾਬ ਦੇ ਨਾਲ ਕਿੰਨੀ ਵਧੀ ਆ। ਅੱਜ ਤੋਂ 20 ਵਰ੍ਹੇ ਜਾਂ 40 ਵਰ੍ਹੇ ਪਹਿਲਾਂ ਦੇਖ ਲਿਓ ਵੀ ਫੈਡਰਲ ਮਿਨੀਮਮ ਵੇਜ ਕਿੰਨੀ ਸੀ ਤੇ ਹੁਣ ਕਿੰਨੀ ਆ, ਤੇ ਬਾਕੀ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਕਿੰਨੀਆਂ ਮਹਿੰਗੀਆਂ ਹੋ ਚੁੱਕੀਆਂ ਆ। ਸੋ ਉਸ ਦੇ ਆਧਾਰ ਦੇ ਉੱਤੇ ਕੀ ਕੁਛ ਜਿਹੜਾ ਉਹ ਚੱਲ ਰਿਹਾ ਆ। ਸੋ ਕਹਿੰਦੇ ਵੀ ਜੇ ਉਸ ਦੇ ਲੈਵਲ ਤੇ ਦੇਖਿਆ ਜਾਵੇ ਤਾਂ 2.6% ਕਾਸਟ ਆਫ ਲਿਵਿੰਗ ਦੇ ਵਿੱਚ ਵਾਧੇ ਹੋਣ ਕਰਕੇ 2.6% ਇਨਕਮ ਐਡਜਸਟਮੈਂਟ ਕੀਤੀ ਜਾਵੇ ਤਾਂ ਉਹ ਘਟੀ ਆ ਲੋਕਾਂ ਦੀ। ਸੋ ਚਾਹੇ ਕਹਿਣ ਨੂੰ ਇਨਕਮ ਜਿਹੜੀ ਉਹ ਵਧੀ ਹੋਵੇ। ਸੋ ਇਨਫਲੇਸ਼ਨ ਨੇ ਲੱਕ ਜਿਹੜਾ ਇਸ ਟਾਈਮ ਤੋੜਿਆ ਹੈਗਾ ਆ। ਉਧਰ ਜਿਹੜੇ ਰਿਪਬਲਿਕਨ ਪਾਰਟੀ ਦੇ ਇੱਕ ਸੈਨੇਟਰ ਰਿਕ ਸਕਾਟ ਆ, ਉਹਨਾਂ ਨੇ ਪ੍ਰੈਜ਼ੀਡੈਂਟ ਬਾਈਡਨ ਦਾ ਅਸਤੀਫਾ ਮੰਗਿਆ ਆ, ਇਸੇ ਹੀ ਗੱਲ ਦੇ ਉੱਤੇ ਵੀ ਇਨਫਲੇਸ਼ਨ ਦੇ ਉੱਤੇ ਤੁਹਾਡੇ ਕੋਲ ਕਾਬੂ ਨਹੀਂ ਪਾਇਆ ਜਾ ਰਿਹਾ ਹੈਗਾ, ਸੋ ਗੈਟ ਆਊਟ ਆਫ ਦ ਵੇ, ਵੀ ਤੁਸੀਂ ਇੱਥੋਂ ਇੱਕ ਹਿਸਾਬ ਦੇ ਨਾਲ ਬਾਹਰ ਜਿਹੜਾ ਉਹ ਨਿਕਲੋ। ਕੱਲ ਰਾਸ਼ਟਰਪਤੀ ਬਾਈਡਨ ਬੋਲੇ ਜਿਹੜੇ ਇਸ ਦੇ ਉੱਤੇ ਜ਼ਰੂਰ ਸੀਗੇ, ਪਰ ਕੋਈ ਬਹੁਤੀ ਠੋਸ ਜੀ ਗੱਲ ਉਹਨਾਂ ਦੇ ਮੂੰਹੋਂ ਵੀ ਕੋਈ ਨਿਕਲੀ ਜਿਹੜੀ ਨਹੀਂ ਨਜ਼ਰ ਆ ਰਹੀ। ਲੋਕਾਂ ਨੂੰ ਕੋਈ ਬਹੁਤਾ ਭਰੋਸਾ ਜਿਹਾ ਜਿਹੜਾ ਆ ਉਹ ਦਿਵਾਉਣ ਦੇ ਵਿੱਚ ਨਾਕਾਮਯਾਬ ਰਹੇ ਆ। ਸੋ ਹੁਣ ਅੱਗੇ ਕੀ ਬਣਨਾ ਆ ਇਹ ਖਾਸ ਕਰਕੇ ਕਿਉਂਕਿ ਇਲੈਕਸ਼ਨ ਈਅਰ ਆ ਤੇ ਲੋਕਾਂ ਨੂੰ ਜੇਬ ਦੇ ਉੱਤੇ ਜਿਹੜਾ ਕਹਿੰਦੇ ਵੀ ਮੋਹਰੀ ਹੋਈ ਹੁੰਦੀ ਹੈ ਨਾ, ਉਹ ਚੇਤੇ ਰਹਿੰਦੀ ਆ। ਬਾਕੀ ਬਾਕੀ ਸਾਰੀਆਂ ਪਾਲਿਸੀਜ਼ ਹੋਰ ਚੀਜ਼ਾਂ ਜਿਹੜੀਆਂ ਲੋਕਾਂ ਨੂੰ ਭੁੱਲ ਜਾਂਦੀਆਂ ਹੈ। ਇਵੈਂਚੁਅਲੀ ਜੇਬ 'ਚ ਕਿੰਨਾ ਬਚਦਾ ਆ, ਕੀ ਕੁਛ ਹੁੰਦਾ ਆ, ਉਸ ਦਾ ਸਿੱਧਾ ਅਸਰ ਵੋਟ ਪਾਉਣ ਲੱਗਿਆ ਉਹ ਦੇਖਣ ਨੂੰ ਮਿਲਦਾ ਆ। ਜੀ, ਇਨਫਲੇਸ਼ਨ ਨੂੰ ਲੈ ਕੇ ਅੱਜ NPR ਨੇ ਇੱਕ ਸਪੈਸ਼ਲ ਰਿਪੋਰਟ ਜਿਹੜੀ ਆ ਉਹ ਛਾਪੀ ਹੈਗੀ ਆ। ਉਹਨਾਂ ਨੇ ਰੇਡੀਓ ਤੇ ਵੀ ਰਿਲੀਜ਼ ਕੀਤੀ ਆ ਵੀ ਇਨਫਲੇਸ਼ਨ ਦੇ ਨਾਲ ਜਿਹੜੇ ਲੋ ਇਨਕਮ ਵਾਲੇ ਲੋਕ ਆ ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਅਸਰ ਹੋ ਰਿਹਾ। ਉਹਨਾਂ ਨੇ ਇੱਕ BP ਦੀ ਗੱਲ ਦੱਸੀ ਆ ਵੀ ਕਿਸ ਤਰ੍ਹਾਂ ਉਹ ਫਲੋਰੀਡਾ ਦੇ ਵਿੱਚ ਉਹਦੀ 42,000 ਦੇ ਕਰੀਬ ਤਨਖਾਹ ਆ,
ਤੇ ਉਹ ਕਹਿੰਦੀ ਵੀ ਮੈਂ ਇੱਕ 1 ਬੈਡਰੂਮ ਵੀ ਨਹੀਂ ਅਫੋਰਡ ਕਰ ਸਕਦੀ। ਫਿਰ ਗਰੋਸਰੀ ਦਾ ਖਰਚਾ, ਗੈਸ ਦਾ ਖਰਚਾ। ਜਿਹੜੀ ਰਿਪੋਰਟ ਆਈ ਆ ਉਹਦੇ ਮੁਤਾਬਕ ਕਹਿੰਦੇ ਵੀ ਜਿਹੜੇ ਲੋ ਇਨਕਮ ਲੋਕ ਆ, ਮਿਡਲ ਕਲਾਸ ਜਾਂ ਲੋ ਇਨਕਮ ਲੈ ਲਓ, ਯੂਜ਼ਲੀ ਉਹ ਉਹਨਾਂ ਏਰੀਆ 'ਚ ਰਹਿੰਦੇ ਆ ਜਿੱਥੇ ਆਲਰੇਡੀ ਪ੍ਰਾਈਸਿਸ ਕਾਫੀ ਹਾਈ ਆ। ਕਹਿੰਦੇ ਵੀ ਕਈਆਂ ਦੇ ਕੋਲ ਗੈਸ ਦੇ ਪੈਸੇ ਨਹੀਂ ਹੁੰਦੇ, ਵੀ ਉਹਨਾਂ ਨੇ ਜਿਹੜੇ ਚੀਪਰ ਏਰੀਏ ਦੇ ਵਿੱਚ ਵੱਡੇ ਸ਼ਾਪਿੰਗ ਸੈਂਟਰ ਜਿਹੜੇ ਆ, ਵੱਡੇ ਸਟੋਰ ਆ, ਉਹਨਾਂ ਦੇ ਵਿੱਚ ਜਾ ਸਕਣ। ਸੋ ਇਸ ਕਰਕੇ ਉਹਨਾਂ ਨੂੰ ਉਹ ਪ੍ਰਾਈਸਿਸ ਵੀ ਜਿਹੜੀਆਂ ਜ਼ਿਆਦਾ ਦੇਣੀਆਂ ਪੈਂਦੀਆਂ ਆ। ਸੋ ਇਹਦੇ ਸੰਬੰਧ ਦੇ ਵਿੱਚ ਫੈਡ ਫਾਈਟ ਤਾਂ ਕਰ ਰਿਹਾ। ਕ੍ਰਿਸ ਵਾਲਰ ਜਿਹੜੇ ਇੱਕ ਫੈਡ ਦੀ ਗਵਰਨਿੰਗ ਬੋਰਡ ਦੇ ਉੱਤੇ ਆ, ਉਹ ਕਹਿੰਦੇ ਵੀ ਇਨਫਲੇਸ਼ਨ ਨੂੰ ਅਸੀਂ ਫਾਈਟ ਤਾਂ ਕਰ ਰਹੇ ਆ, ਪਰ ਇਹ ਔਖਾ ਲੱਗਦਾ ਆ ਵੀ ਅਨਫੋਰਚੂਨੇਟਲੀ ਜੇ ਲੇ ਆਫ ਜ਼ਿਆਦਾ ਹੋ ਗਈਆਂ ਤੇ ਸਭ ਤੋਂ ਜ਼ਿਆਦਾ ਜਿਹੜਾ ਇਫੈਕਟ ਆ ਉਹ ਲੋਅਰ ਟੂ ਮਿਡਲ ਕਲਾਸ ਲੋਕਾਂ ਨੂੰ ਹੋਰ ਪਊਗਾ। ਤੇ ਫੈਡ ਨੇ ਇਹ ਵੀ ਕਿਹਾ ਵੀ ਇੰਟਰਸਟ ਰੇਟ ਅਸੀਂ ਆਲਰੇਡੀ 0.5% ਉਹਨਾਂ ਨੇ ਇਨਕਰੀਜ਼ ਕਰ ਦਿੱਤਾ ਪਿਛਲੇ ਮਹੀਨੇ, ਤੇ 2 ਹੋਰ ਜੰਬੋ ਰੇਟ ਹਾਈਕਸ ਹੋਣਗੇ, ਇੱਕ ਜੂਨ ਮਹੀਨੇ 'ਚ, ਇੱਕ ਜੁਲਾਈ ਮਹੀਨੇ। ਸੋ 0.5% ਹੋਰ ਰੇਟ ਇਨਕਰੀਜ਼ ਹੋ ਸਕਦਾ ਹੈ। ਇਹ ਫੈਡ ਨੇ ਅੱਜ ਅਨਾਉਂਸ ਕੀਤਾ ਹੈਗਾ। ਜੀ। ਸੋ ਜੇ ਇਨਫਲੇਸ਼ਨ ਰੁਕੀ ਰਵੇ, ਹੋਰ ਅੱਗੇ ਨਾ ਵਧੇ, ਕੁਛ ਮਹੀਨਿਆਂ ਦੇ ਵਿੱਚ ਥੱਲੇ ਆਵੇ, ਤਾਂ ਲੋਕਾਂ ਨੂੰ ਕੁਝ ਸੁੱਖ ਦਾ ਸਾਹ ਜਿਹੜਾ ਆ ਉਹ ਮਿਲੇਗਾ। ਮਾੜੀ ਜੀ ਇੱਕ ਝਲਕ ਜਿਹੜੀ ਥੋੜ੍ਹੀ ਜਿਹੀ ਸਲੋ ਡਾਊਨ ਹੋਣ ਦੀ ਇਸਨੇ ਦਿਖਾਈ ਆ। ਉਮੀਦ ਇਹੀ ਕਰ ਸਕਦੇ ਹਾਂ ਵੀ ਇਹ ਕੰਮ ਜਿਹੜਾ ਉਹ ਹੋਵੇ, ਪਰ ਦੇਖੋ ਕਿੱਦਾਂ ਦਾ ਅਸਰ ਰਹਿੰਦਾ ਹੈ। ਫੈਡ ਨੇ ਆਲਰੇਡੀ ਇੰਟਰਸਟ ਰੇਟ ਵਧਾਉਣੇ ਜਿਹੜੇ ਸ਼ੁਰੂ ਕਰ ਦਿੱਤੇ, ਆਪਾਂ ਤੁਹਾਨੂੰ ਲਗਾਤਾਰ ਦੱਸਦੇ ਆਏ ਹੈਗੇ ਆ। ਪਹਿਲੋਂ 1/4% ਵਧਾਇਆ ਸੀ, ਫਿਰ 0.5% ਵਧਾਇਆ ਆ, ਤੇ ਅਗਲੇ ਮਹੀਨੇ ਫਿਰ ਦੁਬਾਰਾ ਇਹਨਾਂ ਦੀ ਮੀਟਿੰਗ ਹੋਣੀ ਆ। ਤੇ ਸੁਣਨ ਦੇ ਵਿੱਚ ਇਹੀ ਆ ਰਿਹਾ ਆ, ਗੱਲਾਂ ਇਹੀ ਨੇ। ਹਰਜੋਤ ਸਿੰਘ ਜੀ ਵੀ ਉਹ ਇੱਕ ਵਾਰੀ ਫੇਰ ਇੰਟਰਸਟ ਰੇਟ ਆ ਉਹ ਕੁਛ ਵਧਾਉਣਗੇ, 0.5% ਤੱਕ ਫੇਰ ਵਧਾ ਸਕਦੇ ਆ। ਸੋ ਇਨਫਲੇਸ਼ਨ ਦੇ ਉੱਤੇ ਕਾਬੂ ਪਾਉਣਾ ਇਸ ਟਾਈਮ ਸਰਕਾਰ ਦੇ ਲਈ ਸਭ ਤੋਂ ਵੱਡੀ ਜਿਹੜੀ ਚੁਣੌਤੀ ਆ ਉਹ ਦਰਪੇਸ਼ ਆ।